ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128028080 ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ ਸੁਸ਼ੀਲ ਦੋਸਾਂਝ ਜੀ। ਸੁਸ਼ੀਲ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਬਹੁਤ ਮਿਹਰਬਾਨੀ ਰਾਜ ਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਚੰਡੀਗੜ੍ਹ ਸਟੂਡੀਓ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ 'ਚ ਤੁਹਾਡੇ ਰੂਬਰੂ ਹੋ ਰਹੇ ਹਾਂ ਤੇ ਭਾਰਤ ਵਿੱਚ ਵੀ, ਪੰਜਾਬ ਦੇ ਵਿੱਚ ਵੀ ਸਿਆਸਤ ਦੇ ਵਿੱਚ ਭਾਰੀ ਉਥਲ ਪੁਥਲ ਹੈ ਤੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਾਂ ਤੋਂ ਆਰ ਪਾਰ ਦੇਖਣ ਦਾ ਯਤਨ ਕਰਦੇ ਹਾਂ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜ ਕਰਨਵੀਰ ਜੀ। ਜੀ, ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਹਨ। ਵਿਸ਼ੇਸ਼ ਤੌਰ ਦੇ ਉੱਤੇ ਓਬਾਮਾ ਕੇਅਰ ਦੇ ਤਹਿਤ ਹੈਲਥ ਇੰਸ਼ੋਰੈਂਸ ਕੈਲੀਫੋਰਨੀਆ ਸਟੇਟ ਅਤੇ ਵਾਸ਼ਿੰਗਟਨ ਸਟੇਟ ਦੇ ਲਈ ਉਹਨਾਂ ਦਾ ਨੰਬਰ 4082722500 4082722500। ਇਸ ਦੇ ਨਾਲ ਨਾਲ ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ, ਚਰਨਜੀਤ ਸਿੰਘ ਜੀ, ਮੰਜਲ ਭਰਾ ਦਲੀਪ ਸਿੰਘ ਤੇ ਅਵਤਾਰ ਸਿੰਘ, ਰਜਿੰਦਰ ਕੌਰ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਰਜਿੰਦਰ ਕੁਮਾਰ ਜੀ, ਗੁਰਦੀਪ ਸਿੰਘ ਵਿਰਦੀ ਅਤੇ ਹਰਦੀਪ ਸਿੰਘ ਜੀ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਸਾਡਾ ਨੰਬਰ 4087227698 4087227698 ਦੇ ਉੱਤੇ। ਅਤੇ ਸੁਸ਼ੀਲ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਸਭ ਤੋਂ ਪਹਿਲੀ ਗੱਲ ਕਰਦੇ ਹਾਂ, ਜਿਹੜੀ ਵਿਧਾਨ ਸਭਾ ਦੇ ਵਿੱਚ ਬੇਭਰੋਸਗੀ ਮਤਾ ਜਿਹੜਾ ਸੀਗਾ ਉਸ ਨੂੰ ਲੈ ਕੇ ਸਰਕਾਰ ਖਿਲਾਫ ਜਿਹੜਾ ਇਹ ਬੇਭਰੋਸਗੀ ਮਤਾ ਸੀਗਾ, ਇਹ ਰੱਦ ਹੋ ਗਿਆ, ਇਹ ਫੇਲ ਹੋ ਗਿਆ। ਦੇਖੋ, ਇਹਦਾ ਇੱਕ ਕਾਰਨ ਇਹ ਹੈ ਕਿ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਤੇ ਸਰਕਾਰ ਚੱਲਦਿਆਂ ਜਿੰਨੀ ਦੇਰ ਤੱਕ ਇਹ ਸਰਕਾਰ ਗੱਠਜੋੜ ਦੀ ਚੱਲਦੀ ਹੈ ਤੇ ਉਨੀ ਦੇਰ ਤੱਕ ਇੱਕ ਮਜਬੂਰੀ ਦੇ ਤੌਰ ਦੇ ਉੱਤੇ ਦੋਵੇਂ ਧਿਰਾਂ ਜਿਹੜੀਆਂ ਇੱਕ ਦੂਜੇ ਦਾ ਸਾਥ ਦੇ ਰਹੀ ਹੈ। ਹੁਣ ਜਿਹੜਾ ਬੇਭਰੋਸਗੀ ਦਾ ਮਤਾ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਪੇਸ਼ ਕੀਤਾ ਸੀ, ਉਹ ਤਾਂ ਪਾਸ ਹੁੰਦਾ ਜਾਂ ਉਹ ਸਫਲਤਾ ਹੁੰਦਾ ਜੇ ਕ੍ਰਾਸ ਵੋਟਿੰਗ ਹੁੰਦੀ ਜੀ। ਜੇ ਕ੍ਰਾਸ ਵੋਟਿੰਗ ਹੋਣੀ ਨਹੀਂ ਸੀ, ਕਾਰਨ ਤਾਂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਇਸ ਵੇਲੇ ਬਹੁਤ ਦੁਚਿੱਤੀ 'ਚ ਫਸੀ ਹੋਈ ਹੈ। ਉਹਦੀ ਦੁਚਿੱਤੀ ਇਹ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਉਸ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਦੋਂ ਤੱਕ ਡਟੀ ਰਹੇਗੀ ਜਿਸ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਉਹਨਾਂ ਨੇ ਹਮਲੇ ਕੀਤੇ ਆ ਵਿਧਾਨ ਸਭਾ ਤੋਂ ਬਾਅਦ। ਈਵਨ ਰੇਡੀਓ ਦੇ ਵਿੱਚ ਮਨ ਕੀ ਬਾਤ ਪ੍ਰੋਗਰਾਮ ਕਰਦਿਆਂ ਨਰਿੰਦਰ ਮੋਦੀ ਹੋਰਾਂ ਨੇ
ਜਿਹੜਾ ਡਰੱਗਸ ਦਾ ਇਸ਼ੂ ਚੁੱਕਿਆ, ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਯੂਨਿਟ ਨੇ ਸਾਫ਼ ਤੌਰ ਤੇ ਕਿਹਾ ਵੀ ਡਰੱਗ ਦੇ ਇਸ਼ੂ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੂੰ ਅਸਤੀਫਾ ਦੇਣਾ ਚਾਹੀਦਾ। ਦੂਜਾ ਕਮਲ ਸ਼ਰਮਾ ਜਿਹੜੇ ਬੀਜੇਪੀ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਬੀਜੇਪੀ ਪੰਜਾਬ ਦੇ ਵਿੱਚ ਇੱਕ ਵੱਡੀ ਕੰਪੇਨ ਚਲਾਏਗੀ ਨਸ਼ਿਆਂ ਦੇ ਖਿਲਾਫ ਜੀ। ਹੁਣ ਰੇਡੀਓ 'ਚ ਮਨ ਕੀ ਬਾਤ ਕਰਦਿਆਂ ਨਰਿੰਦਰ ਮੋਦੀ ਖੁਦ ਵੀ ਡਰੱਗ ਦਾ ਇਸ਼ੂ ਉਠਾ ਰਿਹਾ ਤੇ ਸਿੱਧੇ ਤੌਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਅਟੈਕ ਕਰ ਰਹੇ ਨਾ ਹੁੰਦੀ ਹੈ। ਪੰਜਾਬ ਦੇ ਬੀਜੇਪੀ ਦੇ ਪ੍ਰੈਜ਼ੀਡੈਂਟ ਉਹਦੇ ਤੋਂ ਖੁਸ਼ ਹੋ ਕੇ ਨਰਿੰਦਰ ਮੋਦੀ ਦੀਆਂ ਗੱਲਾਂ ਤੋਂ ਉਤਸ਼ਾਹਿਤ ਹੋ ਕੇ ਪੰਜਾਬ 'ਚ ਕੰਪੇਨ ਚਲਾਉਣ ਦੀ ਗੱਲ ਕਰਦੇ ਨਸ਼ਿਆਂ ਦੇ ਖਿਲਾਫ। ਤੇ ਫਿਰ ਜਦੋਂ ਰਿਪੋਰਟ ਡਾਇਰੈਕਟੋਰੇਟ ਜਿਹਨੂੰ ਆਪਾਂ ਈਡੀ ਕਹਿੰਦੇ ਆ ਜੀ, ਉਹ ਇੱਕ ਸੰਮਨ ਜਾਰੀ ਕਰ ਰਿਹਾ ਬਿਕਰਮ ਸਿੰਘ ਮਜੀਠੀਆ ਨੂੰ ਤੇ ਕਹਿੰਦਾ ਕਿ 26 ਦਸੰਬਰ ਨੂੰ ਜਿਹੜਾ ਪੇਸ਼ ਹੋ ਕੇ ਸਾਡੇ ਸਵਾਲਾਂ ਦੇ ਜਵਾਬ ਦਿਓ, ਉਹ 100 ਸਵਾਲ ਉਹਨਾਂ ਨੇ ਬਣਾਏ ਹੋਏ ਆ। ਉਸ ਤੋਂ ਬਾਅਦ ਕਮਲ ਸ਼ਰਮਾ ਜਿਹੜੇ ਬਕਾਇਦਾ ਬੀਜੇਪੀ ਵੱਲੋਂ ਪੰਜਾਬ ਦੇ ਬੀਜੇਪੀ ਯੂਨਿਟ ਵੱਲੋਂ ਬਿਕਰਮ ਸਿੰਘ ਮਜੀਠੀਆ ਦਾ ਰਿਜ਼ਾਈਨ ਮੰਗਦੇ ਆ, ਇਹ ਕਹਿ ਕੇ ਵੀ ਤੁਸੀਂ ਭਾਈ ਰਿਜ਼ਾਈਨ ਦਿਓ। ਤੇ ਉਹ ਨਾਲ ਇਹ ਕਹਿ ਦਿੰਦੇ ਆ ਕਿ ਬਾਦਲ ਸਾਹਿਬ ਦਾ ਅਧਿਕਾਰ ਹੈ ਲੈਣਾ ਜਾਂ ਨਹੀਂ ਲੈਣਾ, ਪਰ ਜੇ ਸਰਵਨ ਸਿੰਘ ਫਲੋਰ ਤੋਂ ਅਸਤੀਫਾ ਲਿਆ ਜਾ ਸਕਦਾ ਤਾਂ ਫਿਰ ਬਿਕਰਮ ਸਿੰਘ ਮਜੀਠੀਆ ਤੋਂ ਕਿਉਂ ਨਹੀਂ ਕਰਦੇ ਆ ਬੀਜੇਪੀ ਵਾਲੇ। ਪਰ ਜਦੋਂ ਉਹਦੇ ਵਿਧਾਨ ਸਭਾ ਦੇ ਵਿੱਚ ਫਿਰ ਬੀਜੇਪੀ ਵਾਲੇ ਉਸੇ ਬਿਕਰਮ ਸਿੰਘ ਮਜੀਠੀਆ ਦੀ ਪਿੱਠ ਤੇ ਖੜੇ ਹੁੰਦੇ ਆ। ਇਹ ਜਿਹੜਾ ਦੋਹਰਾ ਕਿਰਦਾਰ ਹੈ ਬੀਜੇਪੀ ਦਾ, ਇਹਦੇ ਕਰਕੇ ਜਿਹੜਾ ਆ ਇਹ ਬੇਭਰੋਸਗੀ ਮਤਾ ਜਿਹੜਾ ਆ ਉਹ ਡਿੱਗਿਆ। ਦੋਹਰਾ ਕਿਰਦਾਰ ਸਾਫ਼ ਤੌਰ ਦੇ ਉੱਤੇ ਪੰਜਾਬ ਦੇ ਲੋਕ ਸਮਝ ਰਹੇ ਆ ਵੀ ਭਾਰਤੀ ਜਨਤਾ ਪਾਰਟੀ ਦਾ ਦੋਹਰਾ ਕਿਰਦਾਰ ਕਿਉਂ ਹੈ। ਉਹ ਇਸ ਕਰਕੇ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਪੱਧਰ ਦੇ ਉੱਤੇ ਜਿਹੜਾ ਇੱਕ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਦੇਸ਼ ਦੇ ਉੱਤੇ ਜਿਹੜਾ ਆਪਣਾ ਹਿੰਦੂਤਵ ਦਾ ਝੰਡਾ ਜਿਹੜਾ ਬੁਲੰਦ ਕਰਨਾ ਹੈ, ਉਹ ਜਿਹੜਾ ਝੰਡਾ ਹਿੰਦੂਤਵ ਦਾ ਬੁਲੰਦ ਕਰਨ ਦੀ ਕੋਸ਼ਿਸ਼ ਦੇ ਵਜੋਂ ਵੱਖ-ਵੱਖ ਸੂਬਿਆਂ ਵਿੱਚ ਵੀ ਜਿੱਤ ਹਾਸਲ ਕਰ ਰਹੀ ਹੈ ਬੀਜੇਪੀ, ਉਹਦੀ ਐਕਸਟੈਂਸ਼ਨ ਦੇਖਣਾ ਚਾਹੁੰਦੀ ਹੈ ਬੀਜੇਪੀ ਦਿੱਲੀ ਦੇ ਵਿੱਚ। ਦਿੱਲੀ ਦੇ ਵਿੱਚ ਜਿਹੜੇ ਨਵੇਂ ਤਾਜ਼ਾ ਸਰਵੇ ਆਏ ਉਹਦੇ ਮੁਤਾਬਕ ਆਮ ਆਦਮੀ ਪਾਰਟੀ ਬੀਜੇਪੀ ਤੋਂ ਬਹੁਤੀ ਪਿੱਛੇ ਨਹੀਂ ਜੀ। ਸੋ ਬੀਜੇਪੀ ਇਹ ਚਾਹੁੰਦੀ ਹੈ ਕਿ ਜਿਹੜੀ ਸਿੱਖ ਵੋਟ ਹੈ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵ ਦੇ ਵਿੱਚ ਹੈ, ਉਹ ਨਾ ਕਿਤੇ ਇੱਧਰ ਉੱਧਰ ਹੋ ਜਾਵੇ। ਉਹ ਦਿੱਲੀ ਤੱਕ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਨੂੰ ਨਾਲ ਰੱਖਣਾ ਚਾਹੁੰਦੀ ਹੈ ਤੇ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਪਾਕ ਸਾਫ ਵੀ ਦੱਸਣਾ ਚਾਹੁੰਦੀ ਹੈ ਜੀ ਜੀ। ਗੱਠਜੋੜ ਦਾ ਧਰਮ ਦਾ ਨਾਰਾ ਦੇ ਕੇ ਉਹ ਬੀਜੇਪੀ ਜਿਹੜੀ ਆ ਵਿਧਾਨ ਸਭਾ 'ਚ ਸਰਕਾਰ ਨੂੰ ਬਚਾਉਂਦੀ ਹੈ ਤੇ ਲੋਕਾਂ 'ਚ ਆਪਣੇ ਆਪ ਨੂੰ ਪਾਕ ਸਾਫ ਬਣਨ ਵਾਸਤੇ ਵਿਧਾਨ ਸਭਾ ਤੋਂ ਬਾਅਦ ਅਕਾਲੀ ਦਲ ਨੂੰ ਘੇਰਦੀ ਹੈ ਡਰੱਗ ਦੇ ਇਸ਼ੂ ਦੇ ਉੱਤੇ। ਇਹ ਜਿਹੜੇ ਦੋਹਰੇ ਕਿਰਦਾਰ ਕਰਕੇ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਬੀਜੇਪੀ ਦੀ ਦੋਹਰੇ ਕਿਰਦਾਰ ਕਰਕੇ ਜਿਹੜੀ ਆ ਅੱਜ ਚੱਲ ਰਹੀ ਹੈ ਜੀ। ਤੇ ਕੀ ਲੋਕ ਇਹਨਾਂ ਦੀਆਂ ਇਹ ਸਾਰੀਆਂ ਹੁਣ ਚਲਾਕੀਆਂ ਵੀ ਨਹੀਂ ਕਹਿ ਸਕਦੇ, ਇਹ ਸਾਰਾ ਕੁਝ ਸਪਸ਼ਟ ਹੈਗਾ ਆ, ਸਾਰਾ ਕੁਝ ਸਾਹਮਣੇ ਆ, ਕੀ ਲੋਕ ਫਿਰ ਵੀ ਇਹਨਾਂ ਨੂੰ ਪ੍ਰਵਾਨ ਕਰਨਗੇ? ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇੱਕ ਹੁੰਦਾ ਇੱਕ ਫੈਸ਼ਨ ਹੁੰਦਾ, ਉਹ ਫੈਸ਼ਨ ਜਿਹੜਾ ਆ ਉਹ ਟੈਂਪਰੇਰੀ ਹੁੰਦਾ ਜਿਹੜੀ ਧਾਰਨਾ ਹੈ। ਸੋ ਕਿਸੇ ਵੇਲੇ ਅੱਲਾ ਹਜ਼ਾਰੇ ਦਾ ਫੈਸ਼ਨ ਚੱਲ ਰਿਹਾ ਸੀ, ਐ ਲੱਗਦਾ ਸੀ ਸਾਰਾ ਦੇਸ਼ ਜਿਹੜਾ ਅੱਲਾ ਹਜ਼ਾਰੇ ਦੇ ਹੱਕ 'ਚ ਹੋ ਗਿਆ ਜੀ। ਉਸ ਤੋਂ ਬਾਅਦ ਐ ਲੱਗਦਾ ਸੀ ਅਰਵਿੰਦ ਕੇਜਰੀਵਾਲ ਦੀ ਬੱਲੇ ਬੱਲੇ ਹੋ ਗਈ ਆ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹਦਾ ਫੈਸ਼ਨ ਚੱਲ ਪਿਆ। ਉਹ ਟੈਂਪਰੇਰੀ ਹੁੰਦਾ ਫੈਸ਼ਨ ਨੇ ਮੁੜ ਕੇ ਵੀ ਆਉਣਾ ਹੁੰਦਾ ਜੀ ਜੀ। ਤੁਹਾਨੂੰ ਯਾਦ ਹੋਣਾ ਕਿ ਖੁੱਲੀਆਂ ਪੈਂਟਾਂ ਦਾ ਰਾਜ ਚੱਲਦਾ ਸੀ, ਜਿਹਨੂੰ ਬੈਗੀ ਕਿਹਾ ਜਾਂਦਾ ਸੀ ਜੀ ਜੀ। ਉਹ ਫੈਸ਼ਨ ਜਿਹੜਾ ਕਿੱਥੇ ਚਲਾ ਗਿਆ, ਕਦੇ ਭੀੜੀ ਮੋਹਰੀ ਵਾਲਾ ਰਿਵਾਜ ਆ ਜਾਂਦਾ ਪੈਂਟ ਦਾ, ਤੇ ਉਹ ਫਿਰ 10-20 ਸਾਲ ਬਾਅਦ ਫੈਸ਼ਨ ਮੁੜ ਕੇ ਆਉਣਾ ਨਵੇਂ ਰੂਪ ਦੇ ਵਿੱਚ। ਹੁਣ ਇਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਫੈਸ਼ਨ ਚੱਲ ਰਿਹਾ ਜੀ ਜੀ। ਭਾਰਤੀ ਜਨਤਾ ਪਾਰਟੀ ਦਾ ਫੈਸ਼ਨ ਚੱਲਣ ਦਾ ਇੱਕ ਵੱਡਾ ਕਾਰਨ ਇਹ ਹੈ ਵੀ ਲੋਕ ਹੁਕੂਮਤ ਦੇਣਾ ਚਾਹੁੰਦੇ ਆ। ਆਉਣ ਵਾਲੇ ਮੁੱਦਿਆਂ ਤੇ ਅਸੀਂ ਗੱਲ ਜਦੋਂ ਕਰਾਂਗੇ ਜੰਮੂ ਕਸ਼ਮੀਰ ਦੀ ਵੀ ਕਰਾਂਗੇ, ਝਾਰਖੰਡ ਦੀ ਵੀ ਕਰਾਂਗੇ ਜਿਹੜੇ ਆਏ ਆ। ਇਸੇ ਕਰਕੇ ਦੇਸ਼ ਪੱਧਰ ਉੱਤੇ ਸਾਨੂੰ ਲੱਗਦਾ ਕਿ ਪਤਾ ਨਹੀਂ ਭਾਰਤੀ ਜਨਤਾ ਪਾਰਟੀ ਦੀ ਲਹਿਰ ਚੱਲ ਰਹੀ ਹੈ ਜੀ ਜੀ। ਲਹਿਰਾਂ ਵੀ ਜਿਹੜੀਆਂ ਹੁੰਦੀਆਂ ਮਤਲਬ ਕਿ ਲਹਿਰਾਂ ਵੀ ਟੈਂਪਰੇਰੀ ਹੁੰਦੀਆਂ, ਲਹਿਰਾਂ ਵੀ ਕਈ ਵਾਰੀ 25-25 ਫੁੱਟ ਉੱਠਦੀਆਂ ਤੇ ਜਦੋਂ 25-25 ਫੁੱਟ ਉੱਠਦੀ ਹੈ ਨਾ ਲਹਿਰਾਂ ਤੇ ਨੁਕਸਾਨ ਬੜਾ ਕਰਦੀ ਹੈ ਜੀ ਜੀ। ਜਿਹੜੀ ਲਹਿਰ ਸਹਿਜ ਨਾਲ ਚੱਲਦੀ ਹੈ, ਜਿਹੜੀ ਲਹਿਰ ਜਿਹੜੀ ਹਵਾ ਨਾਲ ਚੱਲਦੀ ਹੈ, ਸਹਿਜ ਨਾਲ ਚੱਲਦੀ ਹੈ, ਉਹ ਸੁਜੀਵੀ ਹੁੰਦੀ ਹੈ। ਜਿਹੜੀਆਂ ਲਹਿਰਾਂ ਇੱਕਦਮ ਉੱਠਦੀਆਂ ਤੇ 20-30 ਫੁੱਟ ਉੱਠਦੀਆਂ ਤੇ ਉਹ ਫਿਰ ਤਬਾਹੀ ਮਚਾਉਂਦੀਆਂ ਜਾਂਦੀਆਂ। ਇਹ ਜਿਹੜੀ ਲਹਿਰ ਭਾਰਤੀ ਜਨਤਾ ਪਾਰਟੀ ਦੀ ਤਬਾਹੀ ਮਚਾਉਣ ਵਾਲੀ ਲਹਿਰ ਹੈ ਤੇ ਇਸ ਲਹਿਰ ਦੇ ਵਿੱਚ ਰੁੜ ਕੇ ਬਹੁਤ ਸਾਰੇ ਲੋਕ ਅੱਜ ਭਾਰਤੀ ਜਨਤਾ ਪਾਰਟੀ ਦੇ ਨੇੜੇ ਲੱਗਣਾ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਸੱਤਾ ਦੇ ਨੇੜੇ ਰਹਿਣ ਕਰਕੇ ਲੱਗਦਾ ਕਿ ਲਾਭ ਮਿਲਣਗੇ। ਇਸ ਕਰਕੇ ਬੀਜੇਪੀ ਦਾ ਜਿਹੜਾ ਆ ਪੰਜਾਬ ਦੇ ਵਿੱਚ ਵੀ ਹੁਣ ਫੈਸ਼ਨ ਹੈ। ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਬਹੁਤ ਈਗੋ ਦੇ ਵਿੱਚ ਆ ਗਈ ਹੈ, ਸੁਪਰ ਈਗੋ ਦੇ ਵਿੱਚ ਆ ਗਈ। ਉਹਨੂੰ ਲੱਗਦਾ ਹੈ ਵੀ ਅਸੀਂ ਇਕੱਲੇ ਤੌਰ ਤੇ ਪੰਜਾਬ ਦੇ ਵਿੱਚ ਜਿਹੜਾ ਆ ਚੋਣ ਲੜ ਕੇ ਆਪਣੀ ਸਰਕਾਰ ਬਣਾ ਸਕਦੇ ਜੀ। ਇਸ ਕਰਕੇ
ਸਿਰਫ ਦਿੱਲੀ ਦੀਆਂ ਚੋਣਾਂ ਉਡੀਕੀਆਂ ਜਾ ਰਹੀਆਂ ਤੇ ਭਾਰਤੀ ਜਨਤਾ ਪਾਰਟੀ ਵੱਖ-ਵੱਖ ਥਾਵਾਂ ਦੇ ਉੱਤੇ ਯਤਨ ਕਰਕੇ ਆਪਣਾ ਮੈਂਬਰਸ਼ਿਪ ਮੁਹਿੰਮ ਚਲਾ ਰਹੀ ਹੈ ਤੇ ਮੈਂਬਰਸ਼ਿਪ ਬਹੁਤ ਵੱਡੇ ਪੱਧਰ ਤੇ ਪੰਜਾਬ 'ਚ ਕੀਤੀ ਜਾ ਰਹੀ ਹੈ ਤੇ ਲੋਕ ਜੁੜ ਰਹੇ ਆ ਮੈਂਬਰਸ਼ਿਪ ਦੇ ਨਾਲ। ਐਸੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਪੰਜਾਬ 'ਚ ਹੋਈ ਸੀ। ਇਹ ਜਿਹੜਾ ਫੈਸ਼ਨ ਹੈ ਇਹ ਚੱਲੇਗਾ, ਹਾਲੇ ਥੋੜੀ ਦੇਰ ਚੱਲੇਗਾ। ਇਹ ਜਿਹੜਾ ਮੋਦੀ ਮੈਜਿਕ ਕਿਹਾ ਜਾ ਰਿਹਾ ਹੈ ਇਹ ਥੋੜੀ ਦੇਰ ਆਪਣਾ ਅਸਰ ਦਿਖਾਏਗਾ। ਤੇ ਦੂਜੀ ਗੱਲ ਮੈਂ ਹੋਰ ਦੱਸਦਾ, ਜਿਹੜੇ ਲਫ਼ਜ਼ ਅਸੀਂ ਵਰਤਦੇ ਹਾਂ ਮੋਦੀ ਮੈਜਿਕ, ਮੈਜਿਕ ਜਿਹੜਾ ਹੈ ਨਾ, ਜਿਹੜਾ ਮੈਜਿਕ ਯਾਨੀ ਜਾਦੂ, ਇਹ ਜਾਦੂ ਵੀ ਸੱਚ ਨਹੀਂ ਹੁੰਦਾ, ਜਾਦੂ ਵੀ ਝੂਠ ਹੁੰਦਾ। ਸੋ ਜਿਹੜਾ ਮੈਜਿਕ ਹੈ ਨਾ ਉਹ ਭੁਲਾਂਦਰਾ ਹੁੰਦਾ, ਉਹ ਟ੍ਰਿਕ ਹੁੰਦਾ। ਮੈਜਿਕ ਕੋਈ ਐਟਮ ਆਪਣੀ ਚੀਜ਼ ਦਾ ਕੋਈ ਤਾਕਤ ਹੈ, ਕੋਈ ਤਾਕਤ ਹੈ। ਮੈਜਿਕ ਜਿਹੜੀ ਉਹ ਭੁਲਾਂਦਰਾ ਹੈ, ਤੁਹਾਨੂੰ ਭੁਲੇਖ 'ਚ ਪਾ ਹੁੰਦਾ। ਉਹ ਭੁਲੇਖ 'ਚ ਬੰਦੇ ਨੇ ਨਿਕਲਣਾ ਹੁੰਦਾ ਜਿਹਦਾ ਤਾਸ਼ ਦੇ ਪੱਤਿਆਂ ਦਾ ਕੋਈ ਮੈਜਿਕ ਕਰ ਰਿਹਾ ਹੋਵੇ। ਮੋਦੀ ਦਾ ਤਾਸ਼ ਦੇ ਪੱਤਿਆਂ ਦਾ ਰਾਜਨੀਤੀ ਦੇ ਵਿੱਚ ਮੈਜਿਕ ਵੀ ਜਿਹੜਾ ਆ ਉਹ ਬਹੁਤ ਹੀ ਦੇਰ ਨਹੀਂ ਚੱਲੇਗਾ। ਜਿੱਦਾਂ ਲੋਕਾਂ ਨੇ ਤਾਸ਼ ਦੁਆਰਾ ਫੇਟ ਲਈ ਤੇ ਰਾਜੇ ਰਾਣੀ ਸਭ ਉੱਤੇ ਹੇਠਾਂ ਹੋ ਜਾਣੇ ਆ। ਸੋ ਇਸ ਕਰਕੇ ਥੋੜੀ ਦੇਰ ਤੱਕ ਸੈਸ਼ਨ ਚੱਲੇਗਾ ਪਰ ਬਹੁਤੀ ਦੇਰ ਲੋਕ ਇਹਨੂੰ ਬਰਦਾਸ਼ਤ ਨਹੀਂ ਕਰਨਗੇ। ਜੀ ਬਿਲਕੁਲ, ਇਹ ਇੱਕ ਇਲੂਜ਼ਨ, ਇੱਕ ਭਰਮ ਆ ਤੇ ਜਲਦ ਹੀ ਅੱਜ ਤੁਹਾਡੇ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਇਹ ਦੂਰ ਹੋਵੇਗਾ। ਅਗਲੀ ਜੇ ਆਪਾਂ ਗੱਲ ਕਰੀਏ ਕਾਂਗਰਸ, ਜੋ ਕਿ ਪੰਜਾਬ ਦੇ ਵਿੱਚ ਜਿਸ ਦੀ ਬੁਨਿਆਦ ਇੱਕਦਮ ਖਤਮ ਹੋਣ ਦੇ ਕਿਨਾਰੇ ਤੇ ਆ। ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਉਹ ਕਹਿ ਰਹੇ ਆ ਵੀ ਕੈਪਟਨ ਕਿਸੇ ਵੀ ਟਾਈਮ ਕਾਂਗਰਸ ਛੱਡ ਕੇ ਇੱਕ ਆਪਣੀ ਨਵੀਂ ਕੋਈ ਰੀਜਨਲ ਪਾਰਟੀ ਆ ਉਹ ਬਣਾ ਸਕਦੇ ਆ। ਦੂਜੇ ਪਾਸੇ ਨਾਲ ਕੈਪਟਨ ਜਿਹੜੇ ਆ ਉਹ ਕਹਿ ਰਹੇ ਆ ਵੀ ਮੈਂ ਤਾਂ ਬਾਜਵਾ ਹੁਣਾਂ ਨੂੰ ਮੰਨਦਾ ਹੀ ਨਹੀਂ ਪ੍ਰਧਾਨ। ਸੋ ਇਹ ਕਾਂਗਰਸ ਦਾ ਬਣੂਗਾ ਕੀ? ਦੇਖੋ, ਪਹਿਲਾ ਗੱਲ ਤਾਂ ਇਹ ਹੈ ਕਿ ਜਿਹੜਾ ਇਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਜਾ ਕੇ ਦਿੱਲੀ ਦੇ ਵਿੱਚ ਆਪਣਾ ਪੱਖ ਰੱਖਣ ਵੇਲੇ ਇਹ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਤਾਂ ਕਿਸੇ ਵੇਲੇ ਵੀ ਕਾਂਗਰਸ ਪਾਰਟੀ ਦੀ ਪਿੱਠ ਛੁਰਾ ਮਾਰ ਸਕਦੇ ਆ, ਧੋਖਾ ਦੇ ਸਕਦੇ ਆ। ਜੀ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਪੋਜੀਸ਼ਨ ਨਹੀਂ ਹੈ। ਉਹ ਇਸਦਾ ਪੇਸ਼ ਕਰਨਾ ਚਾਹੁੰਦੇ ਸੀ ਪ੍ਰਤਾਪ ਸਿੰਘ ਬਾਜਵਾ ਹੋਰੀ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੈ ਉਹ ਆਪਣੇ ਇੱਕ ਵੱਖਰੇ ਧੜੇ ਨੂੰ ਲੈ ਕੇ ਕੋਈ ਗੰਢ ਧੁੱਪ ਜਿਹੜੀ ਹੈ ਅਸਲ ਦੇ ਵਿੱਚ ਬੀਜੇਪੀ ਨਾਲ ਕਰ ਸਕਦੇ, ਇਹ ਕਹਿਣ ਦਾ ਭਾਵ ਸੀ। ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਜਿਹੜੇ ਆ ਪੰਜਾਬ ਕਾਂਗਰਸ ਵਿੱਚ ਇਸ ਵੇਲੇ ਪ੍ਰਧਾਨ ਭਾਵੇਂ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਵਿੱਚ ਸਭ ਤੋਂ ਮਜ਼ਬੂਤ ਜਿਹੜੇ ਆਗੂ ਦੇ ਤੌਰ ਦੇ ਉੱਤੇ ਇਸ ਵੇਲੇ ਵੀ ਜਿਹੜੇ ਹੈ ਉਹ ਕੰਸਲਟਰ ਜਿਹੜੇ ਲੋਕ ਕਰਦੇ ਆ ਜਾਂ ਕਾਂਗਰਸ ਵਾਲੇ ਕਰਦੇ ਉਹ ਕੈਪਟਨ ਅਮਰਿੰਦਰ ਸਿੰਘ ਹੈ। ਜੀ 30 ਤੋਂ ਲੈ ਕੇ 35 MLA 44 ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤ ਦੇ ਵਿੱਚ ਜਿਹੜੇ ਜਿੱਤੇ ਹੋਏ ਆ ਤੇ ਜਿਹੜੇ ਐਕਸ MLA ਆ ਉਹ ਵੀ 70 ਤੋਂ 80% ਤੱਕ ਜਿਹੜੇ ਕੈਪਟਨ ਅਮਰਿੰਦਰ ਦੇ ਨਾਲ ਹੈ। ਇਹ ਜਿਹੜੀ ਤਕਲੀਫ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ, ਲਾਜ਼ਮੀ ਤੌਰ ਤੇ ਉਹਨਾਂ ਦੀ ਤਕਲੀਫ ਜਾਇਜ਼ ਹੈ ਕਿਉਂਕਿ ਪ੍ਰੈਜ਼ੀਡੈਂਟ ਉਹ ਹੈ। ਹੁਣ ਪ੍ਰਧਾਨ ਹੋ ਗਏ ਪ੍ਰਤਾਪ ਸਿੰਘ ਬਾਜਵਾ ਤੇ ਜਿਹੜਾ ਥੱਲੇ ਤੱਕ ਜਿਹੜਾ ਲੋਕਾਂ ਦੇ ਵਿੱਚ ਜਾਂ ਕਾਂਗਰਸੀ ਹਲਕਿਆਂ ਦੇ ਵਿੱਚ ਜਿਹੜੀ ਮਾਨਤਾ ਆ ਉਹ ਕੈਪਟਨ ਅਮਰਿੰਦਰ ਦੀ ਹੋਵੇ ਤੇ ਉਧਰੋਂ ਕੈਪਟਨ ਅਮਰਿੰਦਰ ਤੇ ਉਹਨਾਂ ਦਾ ਧੜਾ ਜਿਹੜਾ ਆ ਉਹ ਬਾਰ-ਬਾਰ ਇਹ ਯਤਨ ਕਰ ਰਿਹਾ ਹੋਵੇ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਲਾਓ ਤੇ ਲੀਡਰਸ਼ਿਪ ਨੂੰ ਬਦਲੋ। ਜਿਹੜੀ ਹੈ ਲੀਡਰਸ਼ਿਪ ਬਦਲਣ ਦੀ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਹੋਣ ਉਸ ਕੋਸ਼ਿਸ਼ਾਂ ਦੇ ਵਿੱਚ ਲਾਜ਼ਮੀ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਤਕਲੀਫ ਤਾਂ ਹੋਣੀ ਹੈ। ਜੀ ਹੁਣ 10 MLA ਜਿਹੜੇ ਆ ਦਿੱਲੀ ਜਾ ਕੇ ਉਹ ਬਾਜਵੇ ਦੇ ਖਿਲਾਫ ਜਾ ਕੇ ਭੁਗਤ ਕੇ ਆਏ ਆ, ਯਾਨੀ 30 ਦੇ ਕਰੀਬ MLA ਦਿੱਲੀ ਜਾ ਕੇ ਬਾਜਵੇ ਦੇ ਖਿਲਾਫ ਭੁਗਤ ਆਏ ਤੇ ਕਹਿ ਦਿੱਤਾ ਉਹਨਾਂ ਨੇ ਵੀ ਜੇ ਤੁਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਨਹੀਂ ਲਾਉਂਦੇ ਫੁਰਤ ਤੇ ਫਿਰ ਬੀਜੇਪੀ ਚ ਜਾਣ ਨੂੰ ਕਾਹਲੇ ਬੈਠੇ ਬਹੁਤ ਸਾਰੇ ਲੋਕ। ਜੀ ਲੀਡਰਸ਼ਿਪ ਦੀ ਗੱਲ ਹੈ ਤੇ ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇਖੇ ਹੋਏ ਤੇ ਉਹ ਆਪਣਾ ਪੱਖ ਲੈ ਕੇ ਗਏ ਤੇ ਆਪਣਾ ਪੱਖ ਰੱਖਣ ਦੇ ਨਾਲ ਉਹਨਾਂ ਨੇ ਇਹ ਕਹਿਣਾ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੀ ਆ ਉਹ ਕਿਸੇ ਵੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹੈ। ਇਸ਼ਾਰਾ ਉਹਨਾਂ ਨੂੰ ਇਹ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬੀਜੇਪੀ ਵਾਲੇ ਦੇ ਲਾਲਚ ਦਿੱਤਾ ਹੋ ਸਕਦਾ ਹੈ ਤੇ ਉਹਨਾਂ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦੇ ਨਾਂ ਦੇ ਉੱਤੇ ਬੀਜੇਪੀ ਲਿਜਾ ਸਕਦੀ ਹੈ, ਪਰ ਇਹ ਗੱਲ ਠੀਕ ਨਹੀਂ ਜੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦੀ ਜ਼ਰੂਰਤ ਨਹੀਂ। ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਮਜ਼ਬੂਤ ਸਥਿਤੀ ਦੇ ਵਿੱਚ ਹੈ ਕਾਂਗਰਸ ਪਾਰਟੀ ਦੇ ਅੰਦਰ ਹੀ ਤੇ ਮਿਊਨਿਸਪਲ ਚੋਣਾਂ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਸੱਚਮੁੱਚ ਹੀ ਆਲਰੇਡੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਬਣ ਜਾਣੀ ਹੈ ਕਿਉਂਕਿ ਹਰ ਥਾਂ ਦੇ ਉੱਤੇ ਕਾਂਗਰਸ ਜਿਹੜੀ ਪਛਾੜਾ ਖਾ ਰਹੀ ਹੈ। ਹੁਣ ਜੰਮੂ ਕਸ਼ਮੀਰ ਦੇ ਵਿੱਚ ਵੀ ਚੌਥੇ ਨੰਬਰ ਦੀ ਪਾਰਟੀ ਬਣ ਗਈ ਕਾਂਗਰਸ, ਝਾਰਖੰਡ ਦੇ ਵਿੱਚ ਵੀ ਚੌਥੇ ਨੰਬਰ ਦੀ ਪਾਰਟੀ ਬਣ ਗਈ ਕਾਂਗਰਸ। ਇਸ ਵੇਲੇ ਦੇਸ਼ ਪੱਧਰ ਦੇ ਉੱਤੇ ਪਹਿਲੀ ਵਾਰ ਹੋਇਆ ਕਿ ਕਾਂਗਰਸ ਪਾਰਟੀ ਘੱਟ ਸੂਬਿਆਂ ਦੇ ਵਿੱਚ ਹੁਕੂਮਤ ਕਰ ਰਹੀ ਹੈ ਤੇ ਬੀਜੇਪੀ ਭਾਰਤ ਦੇ ਜ਼ਿਆਦਾ ਸੂਬਿਆਂ 'ਚ ਹੁਕੂਮਤ ਕਰ ਰਹੀ ਹੈ। ਇਹ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖ ਰਿਹਾ ਪੰਜਾਬ ਬਚਾਉਣਾ ਪਏਗਾ ਕਾਂਗਰਸ ਨੂੰ। ਸੋ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੇ ਆਵਾਮ ਨੂੰ ਬਚਾਉਣ ਦਾ ਕੰਮ ਕਰੇਗੀ ਕਾਂਗਰਸ ਕੋਈ, ਜਿਹੜੀ ਪੰਜਾਬ ਨੂੰ ਆਪਣੇ ਕਾਂਗਰਸ ਦੇ ਯੂਨਿਟ ਦੇ ਤੌਰ ਤੇ ਬਚਾਉਣ ਦੀ ਜਿਹੜੀ ਗੱਲ ਹੈ ਉਹ ਯਤਨ ਕਰੇਗੀ ਕਾਂਗਰਸ ਤੇ ਸ਼ਾਇਦ ਮਿਊਨਿਸਪਲ ਚੋਣਾਂ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਾਲ ਰਹਿਣ ਤੇ ਕੈਪਟਨ ਅਮਰਿੰਦਰ ਆਪ ਪ੍ਰਧਾਨ ਬਣ ਨਾ ਬਣ ਉਹਨਾਂ ਦੇ ਧੜੇ ਦਾ ਕੋਈ ਨਾ ਕੋਈ ਆਗੂ ਪ੍ਰਧਾਨ ਜ਼ਰੂਰ ਬਣੇਗਾ ਆਉਣ ਵਾਲੇ ਦਿਨਾਂ 'ਚ। ਇਹ ਸੰਭਾਵਨਾ ਇਸ ਵੇਲੇ ਪੰਜਾਬ ਕਾਂਗਰਸ ਦੀ ਬਣੀ ਹੋਈ ਹੈ ਜੀ।
ਜੀ ਜੀ। ਤੇ ਇਹ ਗੱਲ ਕੀਤੀ ਸੀ ਆਪਾਂ ਕਾਂਗਰਸ ਦੀ, ਤੇ ਹੁਣ ਜੇ ਪੰਜਾਬ ਭਾਜਪਾ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਇਹ ਦਿਖ ਰਿਹਾ ਆ ਜਾਂ ਇਹ ਸੋਚਿਆ ਜਾ ਰਿਹਾ ਆ ਭਾਜਪਾ ਦੇ ਵੱਲੋਂ, ਪੰਜਾਬ ਭਾਜਪਾ ਵੱਲੋਂ, ਵੀ ਨਵਜੋਤ ਸਿੱਧੂ ਦਾ ਜਿਹੜਾ ਆ ਉੱਥੇ ਬਦਲ ਲੱਭਿਆ ਜਾਵੇ, ਕੋਈ ਸਿੱਖ ਚਿਹਰਾ ਆ ਜਿਹੜਾ ਆ ਉਸ ਨੂੰ ਜਿਹੜਾ ਉੱਥੇ ਮੇਨ ਜਿਹੜਾ ਆ ਅੱਗੇ ਲਿਆਂਦਾ ਜਾਵੇ। ਕਿਤੇ ਗੱਲਾਂ ਚੱਲ ਰਹੀਆਂ ਵੀ ਮਨਪ੍ਰੀਤ ਬਾਦਲ ਉਹਨਾਂ ਨੂੰ ਬੀਜੇਪੀ ਦੇ ਵਿੱਚ ਲਿਆਂਦਾ ਜਾ ਸਕਦਾ ਆ, ਕਿਤੇ ਕਿਤੇ ਜਿਹੜੇ ਸੀਚੇਵਾਲ ਆ ਉਹਨਾਂ ਦਾ ਵੀ ਜਿਹੜਾ ਵਿੱਚ ਨਾਮ ਆ ਰਿਹਾ ਸੀਗਾ। ਕੀ ਚੱਲ ਰਿਹਾ ਪੰਜਾਬ ਭਾਜਪਾ 'ਚ? ਦੇਖੋ, ਬੀਜੇਪੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਉਤਸ਼ਾਹ ਦੇ ਵਿੱਚ ਵੀ ਅਸੀਂ ਬੀਜੇਪੀ ਦਾ ਜ਼ਿਕਰ ਕੀਤਾ ਹੈ। ਪਿਛਲੇ ਇੱਕ ਦੋ ਮੁੱਦਿਆਂ 'ਚ ਗੱਲ ਕਰਦੇ ਬੀਜੇਪੀ ਪੰਜਾਬ ਦਾ ਜ਼ਿਕਰ ਆਇਆ ਜੀ। ਸੋ ਪੰਜਾਬ ਦੀ ਬੀਜੇਪੀ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੁੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਪੰਜਾਬ ਦੇ ਵਿੱਚ ਇੰਡੀਪੈਂਡੈਂਟਲੀ ਜਿਹੜਾ ਆਪਣਾ ਵਿਸਥਾਰ ਕੀਤਾ ਜਾਏ। ਉਹਦੇ ਯਤਨਾਂ ਦੇ ਵਿੱਚ RSS ਜਿਹੜੀ ਹੈ ਪਿੰਡਾਂ ਵੱਲ ਨੂੰ ਚੱਲ ਰਹੀ ਹੈ, ਤੇ ਜਿਹੜੀਆਂ RSS ਦੀਆਂ ਅੱਗੇ ਜਿਹੜੀਆਂ ਬ੍ਰਾਂਚਾਂ ਸੀਗੀਆਂ ਉਹ ਲਗਭਗ 650 ਸੀ, ਹੁਣ 700 ਤੋਂ ਜ਼ਿਆਦਾ ਜਿਹੜੀਆਂ ਬ੍ਰਾਂਚਾਂ ਜਾਂ ਸ਼ਾਖਾਵਾਂ ਜਿਹਨੂੰ ਆਪਾਂ ਕਹਿੰਦੇ RSS ਦੀਆਂ ਪੰਜਾਬ ਦੇ ਵਿੱਚ ਫੈਲ ਚੁੱਕੀਆਂ। ਯਾਨੀ ਇੱਕ ਸਾਲ ਦੇ ਵਿੱਚ 50 ਬ੍ਰਾਂਚਾਂ ਉਹਦੀਆਂ ਵਧੀਆਂ। RSS ਦਾ ਮੁਖੀ ਜਿਹੜਾ ਮੂਲ ਭਾਗਵਤ ਜਿਹੜੀ ਚੋਣ ਹੋਈ ਹੈ ਨਰਿੰਦਰ ਮੋਦੀ ਪ੍ਰਧਾਨ ਮੰਤਰੀ, ਉਸ ਤੋਂ ਬਾਅਦ 4 ਵਾਰ ਪੰਜਾਬ ਦਾ ਗੇੜਾ ਲਾ ਹਟਿਆ। RSS ਜਿਹੜੀ ਹੈ ਮਲੇਰਕੋਟਲਾ ਦੇ ਵਿੱਚ ਜਿਹੜੀ ਹੈ ਰੋਸ ਮੁਜ਼ਾਹਰੇ ਕਰ ਰਹੀ ਹੈ। RSS ਦੀ ਨਜ਼ਰ ਜਿਹੜੀ ਹੈ ਪੰਜਾਬ ਦੇ ਡੇਰਿਆਂ ਤੇ ਹੈ। ਸੋ ਪੰਜਾਬ ਦੇ ਵਿੱਚ RSS ਦੇ ਰਾਹੀਂ ਵੀ ਬੀਜੇਪੀ ਤੇ ਇਹਦੀ ਅਗਲੀ ਐਕਸਪੈਂਸ਼ਨ ਹੈ ਕਿ ਬੀਜੇਪੀ ਇਹ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਕੁਝ ਸਿੱਖ ਲਿਆਂਦੇ ਜਾਣ, ਤੇ ਉਹਦੇ ਵਿੱਚ ਜਿਹੜਾ ਨਵਜੋਤ ਸਿੰਘ ਸਿੱਧੂ ਵਾਲਾ ਮਾਮਲਾ ਪੰਜਾਬ ਦੀ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਵਾਸਤੇ ਬਹੁਤ ਦੁਬਿਧਾ ਬਣੀ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਕੀ ਕੀਤਾ ਜਾਏ, ਕਿਉਂਕਿ ਨਵਜੋਤ ਸਿੰਘ ਸਿੱਧੂ ਤੋਂ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਡਰਦੀ ਹੈ। ਜੀ, ਬੀਜੇਪੀ ਦੇ ਅੰਦਰ ਜਿਹੜੀ ਧੜੀ ਹੈ ਉਹ ਵੀ ਚਾਹੁੰਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਜਾਵੇ, ਕਿਉਂਕਿ ਇੱਦਾਂ ਦੀ ਖਬਰਾਂ ਆਈਆਂ ਕਈ ਵਾਰ ਵੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਬੀਜੇਪੀ ਦੀ ਕਮਾਨ ਦਿੱਤੀ ਜਾ ਸਕਦੀ ਹੈ। ਇਹਦੇ ਤੋਂ ਜਿਹੜਾ ਕਾਬਲ ਧੜਾ ਹੈ ਪੰਜਾਬ ਬੀਜੇਪੀ ਦਾ ਉਹ ਡਰਦਾ ਵੀ ਜੇ ਨਵਜੋਤ ਸਿੰਘ ਸਿੱਧੂ ਨੂੰ ਇਹ ਦਿੱਤੀ ਕਮਾਨ ਪੰਜਾਬ ਬੀਜੇਪੀ ਦੀ ਤਾਂ ਫਿਰ ਨਵਜੋਤ ਸਿੰਘ ਸਿੱਧੂ ਦੀ ਚੱਲੇਗੀ, ਤੇ ਨਵਜੋਤ ਸਿੰਘ ਸਿੱਧੂ ਦਾ ਕੰਮ ਕਰਨ ਦਾ ਤਰੀਕਾ ਨਵੇਕਲਾ ਨਹੀਂ, ਜਾਂ ਕਹਿ ਲਓ ਆਪ ਪੁੱਤਰਾ ਵੀ ਹੈ, ਤੇ ਦੂਜੀ ਗੱਲ ਇਹ ਵੀ ਕਹਿ ਲਓ ਵੀ ਉਹ ਬਹੁਤ ਤੱਕੇ ਵਗਦੇ ਹੈ, ਤੇ ਕਈ ਵਾਰੀ ਜਿਹੜਾ ਆਪਣਾ ਡਿਸਪਲਿਨ ਹੈ ਪਾਰਟੀ ਦਾ ਉਹਦੇ ਤੋਂ ਵੀ ਬਾਹਰ ਦੀ ਜਾ ਕੇ ਗੱਲ ਕਰ ਜਾਂਦੇ ਆ। ਸੋ ਪੰਜਾਬ ਬੀਜੇਪੀ ਦਾ ਕਾਬਲ ਧੜਾ ਨਵਜੋਤ ਸਿੰਘ ਸਿੱਧੂ ਦੇ ਸਾਰੇ ਕਿਸੇ ਹੋਰ ਸਿੱਖ ਕੇਸ ਨੂੰ ਅੱਗੇ ਲਿਆਉਣਾ ਚਾਹੁੰਦਾ, ਤੇ ਪੰਜਾਬ ਬੀਜੇਪੀ ਦੇ ਅੰਦਰ ਏਦਾਂ ਦਾ ਕੋਈ ਫੇਸ ਹੈ ਨਹੀਂ। ਸੋ ਇਸ ਕਰਕੇ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਟੇਕ ਰੱਖੀ ਹੋਈ ਲੱਗਦੀ ਹੈ, ਤੇ ਜਿਹੜੀ ਚਰਚਾ ਵੀ ਫਿਲਹਾਲ ਚੱਲ ਰਹੀ ਹੈ। ਪਰ ਮਨਪ੍ਰੀਤ ਬਾਦਲ ਵੱਲੋਂ ਇੱਥੇ ਕਿਸੇ ਦੀ ਕੋਈ ਟਿੱਪਣੀ ਨਹੀਂ ਕੀਤੀ ਗਈ। ਮਨਪ੍ਰੀਤ ਬਾਦਲ ਦਾ ਆਪ ਦਾ ਰਾਜਨੀਤਿਕ ਕੈਰੀਅਰ ਜਿਹੜਾ ਇਸ ਵੇਲੇ ਭੁਗਰ ਦੇ ਵਿੱਚ ਹੈ। ਜੀ ਜੀ, ਮਨਪ੍ਰੀਤ ਬਾਦਲ ਕਿਉਂਕਿ ਉਹ ਸਿਧਾਂਤਕ ਰਾਜਨੀਤੀ ਤੇ ਮਨਪ੍ਰੀਤ ਬਾਦਲ ਕਿਤੇ ਕਰਨ ਦਿਖਾਈ ਨਹੀਂ ਦੇ ਰਹੇ। ਜੀ ਜੀ, ਜਿਹੜਾ ਦਾਅਵਾ ਉਹਨਾਂ ਨੇ ਕੀਤਾ ਸੀ ਸਿਧਾਂਤ ਭਾਰਤੀ ਰਾਜਨੀਤੀ ਦੇ ਵਿੱਚ ਉੱਡੇ ਗਾਇਬ ਹੋ ਗਿਆ, ਮਿਸ਼ਨ ਵੀ ਗਾਇਬ ਹੋ ਗਿਆ। ਸੋ ਇਸ ਕਰਕੇ ਮਨਪ੍ਰੀਤ ਬਾਦਲ ਕੱਲ ਨੂੰ ਜਿਹੜੇ ਮਨਪ੍ਰੀਤ ਬਾਦਲ ਨੇ ਭਗਤ ਸਿੰਘ ਦੀ ਸਹੁੰ ਖਾ ਕੇ ਉਹਦੇ ਪਿੰਡ ਤੋਂ ਆਪਣੀ ਰਾਜਨੀਤੀ ਵੱਖਰੀ ਸ਼ੁਰੂ ਕੀਤੀ ਸੀ, ਉਹਨੂੰ ਮਨਪ੍ਰੀਤ ਬਾਦਲ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਬਠਿੰਡਾ ਤੋਂ ਚੋਣ ਲੜਦੇ ਹੈ, ਤੇ ਕੱਲ ਨੂੰ ਜੇ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਨੂੰ ਵੀ ਆਪਣੇ ਸੀਨੇ ਤੇ ਸਜਾ ਲੈਣ ਤਾਂ ਕੋਈ ਹੈਰਾਨੀ ਨਹੀਂ। ਪਰ ਇਹਦੀ ਕੋਈ ਪੁਸ਼ਟੀ ਨਹੀਂ ਹੈ, ਇਹਦੇ ਕੋਈ ਤੱਥ ਨਹੀਂ ਹੈ, ਇਹਦੇ ਕੋਈ ਫੈਕਟ ਨਹੀਂ ਹੈ। ਚਰਚਾ ਜ਼ਰੂਰ ਏਦਾਂ ਦੀ ਚੱਲ ਰਹੀ ਹੈ, ਪਰ ਉਹ ਵੀ ਕੀ ਪੰਜਾਬ ਦੀ ਬੀਜੇਪੀ ਦੇ ਮੁਤਾਬਕ ਫਿੱਟ ਹੋ ਸਕਣਗੇ, ਇਹ 'ਚ ਸ਼ੱਕ ਰਹੇਗਾ, ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਅਲਟੀਮੇਟਲੀ ਬੀਜੇਪੀ ਦੇ ਬੰਦੇ ਹੈ ਜੀ। ਕੋਈ ਬਾਹਰੋਂ ਆ ਕੇ ਮਨਪ੍ਰੀਤ ਬਾਦਲ ਵਰਗਾ ਲੀਡਰ ਜੇ ਇੰਪੋਜ਼ ਕਰ ਦਿੱਤਾ ਜਾਏ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਦੇ ਉੱਤੇ, ਤਾਂ ਪੰਜਾਬ ਦੀ ਬੀਜੇਪੀ ਦੀ ਬਾਕੀ ਲੀਡਰਸ਼ਿਪ ਨੂੰ ਕਿੱਦਾਂ ਪ੍ਰਵਾਨ ਕਰੇਗੀ? ਇਹ ਆਪਣੇ ਆਪ 'ਚ ਇੱਕ ਮਸਲਾ ਹੁਣ ਇਹ ਹੈ ਵੀ ਜਿਹਦਾ ਹੰਸਲਾ ਜਿਹੜੇ ਹੈ ਅਕਾਲੀ ਦਲ ਨੂੰ ਆਰੂ ਦਾ ਕਹਿ ਗਏ, ਇੱਥੇ ਕੁਝ ਲੋਕ ਹੋਰ ਜਿਹੜੇ ਆ ਕਾਂਗਰਸ ਤੋਂ ਵੀ ਤੇ ਮਨਪ੍ਰੀਤ ਬਾਦਲ ਦੀ ਪਾਰਟੀ ਚੋਂ ਵੀ, ਬਾਕੀ ਕੁਝ ਧੜਿਆਂ ਦੇ ਵਿੱਚੋਂ BSP ਦੇ ਵਿੱਚੋਂ ਵੀ, ਤੇ ਇਹ ਲੋਕ ਜਿਹੜੇ ਜਾਣਾ ਚਾਹੁੰਦੇ ਆ ਬੀਜੇਪੀ ਦੇ ਵਿੱਚ, ਜਿਹੜੀ ਮੌਕੇ ਦਾ ਫਾਇਦਾ ਲੈਣਾ ਚਾਹੁੰਦੇ ਆ, ਉਹਦੇ ਵਿੱਚ ਮਨਪ੍ਰੀਤ ਬਾਦਲ ਦਾ ਨਾਮ ਵੀ ਬੋਲਦਾ, ਉਹ 'ਚ ਸੀਚੇਵਾਲ ਉਹਨਾਂ ਦਾ ਨਾਮ ਵੀ ਲਿਆਵੇ, ਉਹ 'ਤੇ ਵੀ ਕਿਤੇ ਨਾ ਕਿਤੇ ਕੋਈ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਕੁਝ ਹੋਰ ਲੀਡਰਸ਼ਿਪ ਹੈਗੀ ਆ ਵੱਖ ਵੱਖ ਪਾਰਟੀਆਂ ਦੀ, ਜਗਮੀਤ ਬਰਾੜ ਤੇ ਵੀ ਨਜ਼ਰਾਂ ਹੈਗੀਆਂ, ਕਿਉਂਕਿ ਜਗਮੀਤ ਬਰਾੜ ਦਾ ਵੀ ਕਾਂਗਰਸ ਪਾਰਟੀ ਵੱਲੋਂ ਕੋਈ ਵਿਚਾਰਾਂ ਹਾਲੇ ਨਹੀਂ ਕੀਤਾ ਗਿਆ। ਸਿੱਖ ਕੇਸ ਜਿਹੜੇ ਲਿਆਉਣ ਦੀ ਕੋਸ਼ਿਸ਼ ਤਾਂ ਹੈ, ਪਰ ਰੀਪਲੇਸ ਕਰ ਦਿੱਤਾ ਜਾਏਗਾ ਨਵਜੋਤ ਸਿੰਘ ਸਿੱਧੂ ਨੂੰ, ਇਹਦੀ ਪੋਸੀਬਿਲਿਟੀ ਵੀ ਘੱਟ ਹੈ। ਜੀ ਜੀ ਜੀ, ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸੜਕ ਹਾਦਸੇ ਜੋ ਕਿ ਹਾਲਾਤ ਇਸ ਟਾਈਮ ਪੰਜਾਬ ਤੇ ਭਾਰਤ ਦੀਆਂ ਸੜਕਾਂ ਦੇ ਉੱਤੇ ਬਹੁਤ ਹੀ ਵੱਧ ਤੋਂ ਬੱਤਰ ਨੇ, ਉਹਨਾਂ ਨੂੰ ਦੇਖਦੇ ਹੋਏ ਵਿਧਾਨ ਸਭਾ ਦੇ ਵਿੱਚ ਇੱਕ ਪ੍ਰਸਤਾਵ ਆ ਉਸ ਨੂੰ ਪਾਸ ਕੀਤਾ ਗਿਆ। ਕੀ ਹੈਗਾ ਇਸ ਪੂਰੇ ਪ੍ਰਸਤਾਵ 'ਚ? ਸੋ ਜਿਹੜਾ ਹਾਦਸਾ ਬਾਰੇ ਅਸੀਂ ਜ਼ਿਕਰ ਕਰ ਰਹੇ ਹਾਂ, ਪਹਿਲੀ ਵਾਰ ਹੈ ਕਿ ਹਾਦਸਿਆਂ ਨੂੰ ਬਹੁਤ ਸੀਰੀਅਸਲੀ ਗੰਭੀਰਤਾ ਦੇ ਨਾਲ ਪੰਜਾਬ ਦੀ ਹਕੂਮਤ ਨੂੰ ਹੁਣ ਲੈਣਾ ਪਿਆ ਜੀ।
देखो ये कंप्लेन चली है, मीडिया ने भी कंप्लेन चलाई है कि रोज पंजाब के 15-16 व्यक्ति सड़क हादसे में मरते हैं। जी जी जो काला कौन के तौर पर कंसिडर किया गया, देखा है कि सरकारी दहशतगर्दी भी थी, दूसरी दहशतगर्दी भी थी कि लोग दस रहे थे 10 ਤੋਂ ਬਾਅਦ ਜਿਹੜੇ ਸੀ। ਅੱਜ ਸੜਕ ਹਾਦਸੇ ਜਿਹੜੇ ਹੈ ਉਹ ਪੰਜਾਬ ਦੇ 15 ਤੋਂ 16 ਵਿਅਕਤੀਆਂ ਨੂੰ ਰੋਜ਼ ਜਿਹੜੇ ਆ ਉਹਦੀ ਜਾਨ ਦੇ ਖੌਫ ਬਣੇ ਹੋਏ ਆ ਜੀ। ਇਹਦੇ ਨਾਲ ਡਰਗ ਜਿਹੜਾ ਹੈ ਉਹ ਆਪਣੇ ਥਾਂ ਤੇ ਉੱਤੇ ਹੈ। ਸੋ ਦੋ ਟੈਰਰਿਜ਼ਮ ਜਿਹੜੇ ਇਸ ਵੇਲੇ ਅਸੀਂ ਦੇਖ ਰਹੇ, ਇੱਕ ਜਿਹੜਾ ਟ੍ਰੈਫਿਕ ਦਾ ਟੈਰਰਿਜ਼ਮ ਹੈ, ਸੜਕੀ ਟੈਰਰਿਜ਼ਮ ਕਹਿ ਲਓ ਤੁਸੀਂ, ਸੜਕੀ ਦਹਿਸ਼ਤਵਾਦ ਕਹਿ ਲਓ, ਦੂਜਾ ਜਿਹੜਾ ਡਰਗ ਦਾ ਟੈਰਰਿਜ਼ਮ ਹੈ। ਜੀ ਜੀ ਡਰਗ ਨੂੰ ਵੀ ਸਿਰਫ ਹਾਲੇ ਨਹੀਂ ਗਿਆ ਸਾਡੀ ਗੌਰਮੈਂਟ ਨੇ, ਪਰ ਐਕਸੀਡੈਂਟ ਨੂੰ ਇਸ ਕਰਕੇ ਲੈਣਾ ਪਿਆ ਕਿ ਪੰਜਾਬ ਦੇ ਵਿੱਚ ਰੋਜ਼ ਐਕਸੀਡੈਂਟ ਜਿਹੜੇ ਹੋ ਰਹੇ ਆ। ਉਸ ਤੋਂ ਬਾਅਦ ਮੀਡੀਆ ਨੇ ਵੀ ਕੰਪੇਨ ਬੜੇ ਵੱਡੇ ਪੱਧਰ ਤੇ ਚਲਾਈ ਸੀ ਜੀ ਜੀ ਤੇ ਉਸ ਤੋਂ ਬਾਅਦ 72 ਦੇ ਕਰੀਬ ਜਿਹੜੇ ਐਮਐਲਏ ਸੀ ਵੱਖ ਵੱਖ ਪਾਰਟੀਆਂ ਦੇ, ਕਿਸੇ ਪਾਰਟੀ ਦੇ ਨਹੀਂ, ਵਿੱਚ ਕਾਂਗਰਸੀ, ਵਿੱਚ ਬੀਜੇਪੀ, ਵਿੱਚ ਅਕਾਲੀ, ਇਹਨਾਂ 72 ਐਮਐਲਏ ਨੇ ਇਸ ਕੰਪੇਨ ਦੇ ਵਿੱਚ ਸਾਈਨ ਕਰਕੇ ਜਿਹੜੀ ਹੈ ਹਿੱਸਾ ਪਾਉਂਦਾ ਹੋਇਆ ਇਹ ਗੱਲ ਕਹੀ ਸੀ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਸਪੈਸ਼ਲੀ ਇੱਕ ਪ੍ਰਸਤਾਵ ਲਿਆਵਾਂਗੇ। ਸੋ ਐਕਸੀਡੈਂਟ ਦੇ ਖਿਲਾਫ ਅੱਜ ਪੰਜਾਬ ਗੌਰਮੈਂਟ ਨੇ ਵਿਧਾਨ ਸਭਾ ਦੇ ਵਿੱਚ ਜਿਹੜਾ ਪ੍ਰਸਤਾਵ ਪੇਸ਼ ਕੀਤਾ ਉਹਨੂੰ ਪਾਸ ਕਰ ਦਿੱਤਾ ਗਿਆ। ਔਰ ਇਹ ਵੀ ਇਹਦੇ ਨਾਲ ਕੀ ਹੋਏਗਾ, ਸਰਕਾਰ ਜਿਹੜੀ ਇਹਨੂੰ ਇੱਕ ਜ਼ਿੰਮੇਵਾਰੀ ਦੇ ਤੌਰ ਤੇ ਲਏਗੀ। ਔਰ ਜ਼ਿੰਮੇਵਾਰੀ ਕਿੰਨਾ ਲੈਂਦੀ ਕਿੰਨੇ ਕਿੰਨੀ ਇੱਕ ਵੱਖਰਾ ਮਾਮਲਾ, ਕਿਉਂਕਿ ਪ੍ਰਸਤਾਵ ਜਦੋਂ ਕੋਈ ਪਾਸ ਹੋ ਜਾਵੇ ਉਹ ਵਿਧਾਨ ਸਭਾ ਦਾ ਰਿਕਾਰਡ ਬਣ ਜਾਂਦਾ ਹੈ। ਇਹਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੋ ਜਾਂਦੀ ਹੈ। ਅਮਲੀ ਰੂਪ ਦੇ ਵਿੱਚ ਕਿੱਦਾਂ ਲਾਗੂ ਕਰਦੇ ਕਿੱਦਾਂ ਨਹੀਂ ਵੱਖਰਾ ਮਾਮਲਾ ਹੈ। ਸੋ ਅਲਟੀਮੇਟਲੀ ਇਹ ਜਿਹੜਾ ਸੜਕ ਹਾਦਸਿਆਂ ਦਾ ਦਹਿਸ਼ਤਵਾਦ ਹੈ ਇਸ ਵੇਲੇ ਪੰਜਾਬ ਦੇ ਵਿੱਚ, ਉਹਨੂੰ ਸਰਕਾਰ ਨੂੰ ਇੱਕ ਪ੍ਰੈਸ਼ਰ ਦੇ ਤਹਿਤ ਹੀ ਕਹਿ ਲਓ ਸਹੀ ਤਰੀਕੇ ਨਾਲ ਲੈਣਾ ਪਿਆ। ਇਹਦੇ ਤੇ ਕੰਮ ਵੀ ਕਰਨਾ ਪਏਗਾ, ਹਾਦਸੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਪਏਗੀ। ਸੜਕ ਹਾਦਸੇ ਰੋਕਣ ਦੇ ਸਖਤ ਕਿਸਮ ਦੇ ਕਾਨੂੰਨ ਜਿਹੜੇ ਹੈ ਉਹ ਸ਼ਾਇਦ ਹੋਰ ਵੀ ਬਣਨਗੇ, ਜਿਹੜੇ ਕਾਨੂੰਨ ਲਾਗੂ ਕਰਨ ਦੀ ਗੱਲ ਹੈ ਤੇ ਹੋਰ ਸਖਤ ਕਾਨੂੰਨ ਵੀ ਬਣਨਗੇ। ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਨ ਵਾਸਤੇ ਵੀ ਸਰਕਾਰ ਜਿਹੜੀ ਹੈ ਕੋਈ ਜਾਗਰੂਕਤਾ ਮੁਹਿੰਮ ਜਿਹੜੀ ਚਲਾਏਗੀ, ਜਾਂ ਜਿਹੜੇ ਟ੍ਰੈਫਿਕ ਦੇ ਰੂਲ ਤੋੜਨ ਵਾਲੇ ਲੋਕ ਹੈ ਉਹਨਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਜਿਹੜਾ ਅਮਲੀ ਰੂਪ ਦੇ ਵਿੱਚ ਸਾਨੂੰ ਸਾਡੇ ਸਾਹਮਣੇ ਨਜ਼ਾਰਾ ਪੇਸ਼ ਹੋਏਗਾ। ਸੋ ਇੱਦਾਂ ਦੀਆਂ ਚੀਜ਼ਾਂ ਸ਼ਾਇਦ ਇਹਦੇ ਨਾਲ ਹੋਣ ਤੇ ਸੜਕ ਹਾਦਸੇ ਜਿਹੜੇ ਕੰਟਰੋਲ ਹੋਣ। ਦੂਜਾ, ਸੜਕਾਂ ਦੀ ਜਿਹੜੀ ਮਾੜੀ ਹਾਲਤ ਹੈ ਉਹਨਾਂ ਨੂੰ ਸੁਧਾਰਨ ਵਾਸਤੇ ਸਰਕਾਰ ਨੂੰ ਜਿਹੜੀ ਹੁਣ ਜਵਾਬਦੇਹੀ ਰਹੇਗੀ ਤੇ ਸਰਕਾਰ ਲਿੰਕ ਰੋਡ ਜਿਹੜੇ ਖਾਸ ਤੌਰ ਦੇ ਉੱਤੇ ਹੈ ਉਹਨਾਂ ਨੂੰ ਬਿਹਤਰ ਕਰਨ ਦਾ ਵੀ ਯਤਨ ਕਰੇਗੀ। ਜੀ 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 ਉਮੀਦ ਕਰਦੇ ਹਾਂ ਵੀ ਇਸ ਦੇ ਉੱਤੇ ਜਿਹੜੀ ਹੈ ਸਰਕਾਰ ਆ ਉਹ ਜਿਹੜਾ ਜੀ ਤੇਜ਼ੀ ਦੇ ਨਾਲ ਕੰਮ ਕਰੇ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਇਹ ਦਹਿਸ਼ਤਗਰਦ ਹੀ ਬਣੇ ਪਏ ਆ ਇਹ ਸੜਕਾਂ। ਅਤੇ ਜੇ ਆਪਾਂ ਹੁਣ ਗੱਲ ਕਰੀਏ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹੋਈਆਂ ਜੰਮੂ ਕਸ਼ਮੀਰ ਤੇ ਝਾਰਖੰਡ, ਉਹਨਾਂ ਦੇ ਜਿਹੜੇ ਨਤੀਜੇ ਆਏ ਆ, ਝਾਰਖੰਡ ਦੇ ਵਿੱਚ ਬੀਜੇਪੀ ਆ ਉਹ ਜਿੱਤ ਗਈ ਆ ਤੇ ਜਿਹੜੀ ਆ ਜੰਮੂ ਦੇ ਵਿੱਚ ਉਹ ਹੰਗ ਅਸੈਂਬਲੀ ਆ ਉਹ ਬਣੀ ਆ। ਨਤੀਜੇ ਅਸੀਂ ਵੈਸੇ ਖਬਰਾਂ ਦੇ ਵਿੱਚ ਤੁਹਾਡੇ ਸਾਂਝੇ ਕੀਤੇ, ਪਰ ਮੁਕੰਮਲ ਨਤੀਜੇ ਨਹੀਂ ਸੀ। ਉਹ ਸਾਡੇ ਕੋਲ ਮੁਕੰਮਲ ਨਤੀਜੇ ਹੈ। ਝਾਰਖੰਡ ਵਾਸਤੇ ਜਿਹੜੀ ਆ 41 ਸੀਟਾਂ ਚਾਹੀਦੀਆਂ ਸੀ ਤੇ ਬੀਜੇਪੀ ਉੱਤੇ 42 ਸੀਟਾਂ ਜਿੱਤ ਕੇ 1 ਸੀਟ ਵਾਧੂ ਲੈ ਗਈ ਹੈ ਤੇ ਆਪਣੀ ਸਰਕਾਰ ਇਕੱਲਿਆਂ ਉਹ ਬਣਾਏਗੀ ਜੀ। ਕਾਂਗਰਸ ਪਾਰਟੀ ਜਿਹੜੀ ਹੈ ਸਿਰਫ 6 ਸੀਟਾਂ ਜਿੱਤ ਸਕੀ ਹੈ। ਝਾਰਖੰਡ ਮੁਕਤੀ ਮੋਰਚੇ ਨੇ 19 ਸੀਟਾਂ ਜਿੱਤੀਆਂ ਤੇ ਇੱਕ ਜੀਵੀਐਮ ਨਾਂ ਦੀ ਪਾਰਟੀ ਨੇ 8 ਸੀਟਾਂ ਜਿੱਤੀਆਂ, 6 ਆਜ਼ਾਦ ਹੈ। ਸੋ ਕੋਈ ਦਿੱਕਤ ਨਹੀਂ ਹੈ। ਮੋਦੀ ਦਾ ਮੈਜਿਕ ਜਿਹੜਾ ਅਸੀਂ ਕਹਿ ਰਹੇ ਹਾਂ, ਸੋ ਕਾਲ ਮੈਜਿਕ ਜਿਹੜਾ ਵੀ ਹੈ ਉਹ ਚੱਲ ਗਿਆ ਝਾਰਖੰਡ ਦੇ ਵਿੱਚ ਜੀ। 11% ਵੋਟ ਜਿਹੜੀ ਹੈ ਇੱਥੇ ਝਾਰਖੰਡ ਦੇ ਵਿੱਚ ਬੀਜੇਪੀ ਦੀ ਵਧੀ ਹੈ ਜੀ ਜੀ। ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਮੋਦੀ ਮੈਜਿਕ ਹੈ ਉਹ ਫੇਲ ਹੋ ਗਿਆ ਜੀ। ਜੰਮੂ ਤਾਂ ਕਿਸੇ ਹੱਦ ਤੱਕ ਕਹਿ ਸਕਦੇ ਜੰਮੂ ਰੀਜਨ ਦੇ ਵਿੱਚ ਬੀਜੇਪੀ ਜਿੱਤੀ ਹੈ, ਪਰ ਕਸ਼ਮੀਰ ਘਾਟੀ ਦੇ ਵਿੱਚ ਮੋਦੀ ਦਾ ਮੈਜਿਕ ਕੋਈ ਨਹੀਂ ਚੱਲਿਆ। 43 ਸੀਟਾਂ ਬਹੁਮਤ ਵਾਸਤੇ ਚਾਹੀਦੀਆਂ ਸੀ, ਕੁੱਲ 87 ਸੀਟਾਂ ਬੀਜੇਪੀ ਨੂੰ ਇੱਥੇ ਜਿਹੜਾ ਬੀਜੇਪੀ ਨੇ 44 ਪਲੱਸ ਦਾ ਇੱਕ ਕਮਿਸ਼ਨ ਰੱਖਿਆ ਸੀ ਉਹ ਫੇਲ ਹੋ ਗਿਆ ਜੀ ਤੇ ਬਹੁਤ ਘੱਟ ਸੀਟਾਂ ਰਹਿ ਗਈਆਂ, 25 ਸੀਟਾਂ ਦਿੱਤੀਆਂ। ਤੇ ਉਸ ਪੀਡੀਪੀ ਜਿਹੜੀ ਪੀਪਲਸ ਡੈਮੋਕ੍ਰੈਟਿਕ ਪਾਰਟੀ ਹੈ, ਮੁਫਤੀ ਮੁਹੰਮਦ ਸ਼ਹੀਦ ਅਲੀ, ਉਹ ਸਭ ਤੋਂ ਵੱਡੀ ਪਾਰਟੀ ਬਣੀ ਹੈ 28 ਸੀਟਾਂ ਲੈ ਕੇ, ਪਰ ਬਹੁਮਤ ਉਹਦੇ ਕੋਲ ਵੀ ਨਹੀਂ ਜੀ। ਸੋ ਇਸ ਵੇਲੇ ਜਿਹੜਾ ਉੱਥੇ ਹੰਗ ਅਸੈਂਬਲੀ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਚ ਕਾਂਗਰਸ ਨੇ ਤਾਂ ਬਿਨਾਂ ਸ਼ਰਤ ਮੈਚ ਦੇ ਵੀ ਐਲਾਨ ਕਰ ਦਿੱਤਾ ਜੀ, 12 ਸੀਟਾਂ ਮਿਲੀਆਂ ਜੀ। ਨੈਸ਼ਨਲ ਕਾਨਫਰੰਸ ਵੀ ਕਹਿੰਦੀ ਹੈ ਅਬਦੁੱਲੇ ਵਾਲੀ ਵੀ ਸਭ ਤੋਂ ਵੀ ਮੈਚ ਲੈ ਲਈ ਕੀਤੀ ਜੀ। ਪੀਡੀਪੀ ਜਿਹੜੀ ਆ ਉਹਦੇ ਇੱਕ ਆਗੂ ਨੇ ਵੀ ਕਿਹਾ ਕਿ ਸਾਨੂੰ ਬੀਜੇਪੀ ਨਾਲੋਂ ਕਾਂਗਰਸ ਦੇ ਨਾਲ ਗੱਠਜੋੜ ਕਰਨਾ ਥੋੜਾ ਸੌਖਾ ਹੈ ਜੀ ਜੀ। ਟੈਕਨੀਕਲੀ ਜਿਹੜਾ ਕੁਝ ਪ੍ਰੋਬਲਮ ਹੋਣੀ ਆ ਉਹ ਇਹ ਹੈ ਕਿ ਪੀਡੀਪੀ ਦੀ ਲੀਡਰਸ਼ਿਪ ਨੂੰ ਲੱਗਦਾ ਹੈ ਕਿ ਕਿਉਂਕਿ ਕੇਂਦਰ ਵਿੱਚ ਦਿੱਲੀ ਦੇ ਜਿਹੜੀ ਸਰਕਾਰ ਬੀਜੇਪੀ ਦੀ ਹੈ ਤੇ ਜੰਮੂ ਕਸ਼ਮੀਰ ਦੇ ਮੁਕੰਮਲ ਵਿਕਾਸ ਵਾਸਤੇ ਸੈਂਟਰਲ ਜਿਹੜੇ ਫੰਡਸ ਆ ਦੀ ਲੋੜ ਪੈਣੀ ਹੈ, ਇਸ ਕਰਕੇ ਉਹ ਬੀਜੇਪੀ ਵੱਲ ਵੀ ਹਾਲੇ ਦੇਖ ਰਹੀ ਹੈ ਜੀ ਜੀ। ਤੇ ਬੀਜੇਪੀ ਇਸ ਦਾਅ ਤੇ ਹੈ ਕਿ ਪੀਡੀਪੀ ਉਹਦੇ ਨਾਲ ਰਲ ਕੇ ਸਰਕਾਰ ਬਣਾਵੇ ਤਾਂ ਜੋ ਪੀਡੀਪੀ ਦੇ ਪ੍ਰੈਸ਼ਰ ਵੀ ਪਾ ਕੇ ਰੱਖਿਆ ਜਾ ਸਕੇ।
बीजेपी पहली बार 25 सीटें जीती है जम्मू कश्मीर च, ये भी बड़ी प्राप्ति के तौर पर अपनी वो पेश कर रही है क्योंकि बीजेपी के जम्मू कश्मीर के 6% वोट ਵਧਿਆ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਅਲਟੀਮੇਟਲੀ ਅੱਜ ਇਹ ਸਮਾਂ ਆ ਗਿਆ ਭਾਰਤ ਦੇ ਵਿੱਚ ਵੀ ਪਹਿਲੀ ਵਾਰ ਆਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਘੱਟ ਸੂਬਿਆਂ ਦੇ ਵਿੱਚ ਹੈ ਤੇ ਬੀਜੇਪੀ ਜ਼ਿਆਦਾ ਸੂਬਿਆਂ ਦੇ ਵਿੱਚ ਹੈ। ਇਹ ਵੀ ਮੋਦੀ ਮੈਜਿਕ ਜਿਹੜਾ ਕਿਹਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਦੀ ਚੋਣ ਵੀ ਕੀਤੀ ਜਾਏਗੀ ਤੇ ਦੇਸ਼ ਪੱਧਰ ਦੇ ਉੱਤੇ ਜਿਹੜਾ ਆ ਬੀਜੇਪੀ ਸਾਰੇ ਸੂਬਿਆਂ ਦੇ ਵਿੱਚ ਆਪਣੀ ਇੱਕ ਬਹੁਤ ਹੀ ਮਜ਼ਬੂਤ ਕਿਸਮ ਦੀ ਹਾਜ਼ਰੀ ਦੇਗੀ। ਉਹ ਕਿੰਨਾ ਕਦੇ ਸੋਹਣ ਦੀ ਕਿੰਨਾ ਨਹੀਂ ਪਰ ਹਾਜ਼ਰੀ ਕਰੀ ਭਾਰਤ ਦੇ ਮੁੱਖ ਸੂਬਿਆਂ ਦੇ ਵਿੱਚ ਕਾਂਗਰਸ ਦੇ ਮੁਕਾਬਲੇ ਬੀਜੇਪੀ ਜਿਹੜੀ ਆ ਉਹਦਾ ਰਾਜ ਹੋ ਗਿਆ ਜੀ। ਜੀ ਅਤੇ ਜੇ ਆਪਾਂ ਅਗਲੀ ਗੱਲ ਕਹੀਏ ਵੀ ਸਿਰਸੇ ਵਾਲਾ ਜਿਹੜਾ ਹੈਗਾ ਆ ਉਸ ਦੇ ਉੱਤੇ ਜਿਹੜੇ ਹਾਈ ਕੋਰਟ ਆ ਉਸਨੇ ਸਖਤ ਨੋਟਿਸ ਲਿਆ ਆ, ਜਿਹੜੇ ਨਪੁੰਸਕ ਕਰਨ ਵਾਲੀਆਂ ਜਿਹੜੀ ਆ ਉਸ ਦੀ CBI ਜਾਂਚ ਆ ਉਸ ਦੇ ਆਦੇਸ਼ ਦਿੱਤੇ ਆ। ਦੇਖੋ ਇਹ ਜਿਹੜਾ ਧਰਮ ਦੀ ਦੇ ਮਾਮਲੇ ਆ ਜਾਂ ਜਿਹੜਾ ਇਸ਼ੂ ਉਹਦੇ 'ਚ ਜਿਹੜੀ ਭਗਤੀ ਕੇਸ ਲੈਵਲ ਤੱਕ ਹੋ ਜਾਂਦੀ ਹੈ। ਇੱਕ ਤਾਂ ਇਹਦੀ ਮਿਸਾਲ ਹੈ ਇਹ 400 ਸਾਧੂ ਜਿਹੜੇ ਉੱਥੇ ਰਹਿੰਦੇ ਆ ਡੇਰੇ 'ਚ, ਉਹਨਾਂ ਨੇ ਰਾਮ ਰਹੀਮ ਦੇ ਕਹਿਣ ਤੇ ਆਪਰੇਸ਼ਨ ਕਰਾ ਲਿਆ ਆਪਣੇ। ਰਾਮ ਰਹੀਮ ਕਹਿੰਦਾ ਵੀ ਭਾਈ ਤੁਸੀਂ ਆਪਰੇਸ਼ਨ ਕਰਾ ਲਓ ਤੇ ਮੇਰੇ ਰਾਹੀਂ ਤੁਹਾਨੂੰ ਫਿਰ ਪਰਮਾਤਮਾ ਦੇ ਦਰਸ਼ਨ ਹੋਣਗੇ। ਜੀ ਇਹ ਜਿਸ ਬੰਦੇ ਨੇ ਕੇਸ ਕੀਤਾ ਹੋਇਆ ਉਹ ਵੀ ਉਹਨਾਂ 400 ਦੇ ਸ਼ਾਮਿਲ ਸੀ। ਉਹ ਕਹਿੰਦਾ ਮੇਰੀ ਜ਼ਿੰਦਗੀ ਨਰਕ ਵਰਗੀ ਬਣ ਗਈ। ਉਹਨੇ ਕੇਸ ਕਰ ਦਿੱਤਾ ਕਿ ਉੱਥੇ 400 ਸਾਧੂ ਹੋਰ ਹੈ, ਉਹਨਾਂ ਨੂੰ ਬਚਾਓ। ਜੀ ਉਹ ਨਰਕ ਵਰਗੀ ਜ਼ਿੰਦਗੀ ਉੱਥੇ ਜੀ ਰਹੇ। ਹੁਣ ਇਹਦੇ ਉੱਤੇ CBI ਦੀ ਜਾਂਚ ਹੋ ਰਹੀ ਹੈ ਤੇ ਲਾਜ਼ਮੀ ਤੌਰ ਦੇ ਉੱਤੇ ਇਹ ਸਿਰਸੇ ਵਾਲਾ ਜਿਹੜਾ ਹੈ ਉਹਦੀਆਂ ਮੁਸ਼ਕਲਾਂ ਵਧਣਗੀਆਂ। ਹਾਲੇ ਰਾਮਪਾਲ ਦਾ ਮਾਮਲਾ ਚੱਲ ਰਿਹਾ, ਤੁਹਾਨੂੰ ਪਤਾ ਹੀ ਹੈ। ਜੀ ਵੱਡੇ ਜਿਹੜੇ ਇਸ ਤਰ੍ਹਾਂ ਦੇ ਅੰਪਾਇਰ ਜਿਨ੍ਹਾਂ ਨੇ ਖੜੇ ਕੀਤੇ ਹੈ ਉਹ ਪਲਾਂ 'ਚ ਜਿਹੜੇ ਆ ਉਹ ਜ਼ਮੀਨਦੋਜ਼ ਹੋ ਜਾਂਦੇ ਹੈ। ਅਸੀਂ ਦੇਖਿਆ ਜੇ ਅਦਾਲਤਾਂ ਸਹੀ ਤਰੀਕੇ ਦੇ ਨਾਲ ਉਹਦੇ ਤੇ ਕੰਮ ਕਰਨ। ਹੁਣ ਅਦਾਲਤ ਨੇ ਇਹਦੇ ਤੇ CBI ਦੀ ਜਿਹੜੀ ਜਾਂਚ ਦੇ ਹੁਕਮ ਦਿੱਤੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਟੈਪ ਹੈ। ਉਸ ਵੇਲੇ ਜਦੋਂ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਉਸ ਭਾਰਤੀ ਜਨਤਾ ਪਾਰਟੀ ਦੀ ਜਿਸ ਭਾਰਤੀ ਜਨਤਾ ਪਾਰਟੀ ਦੀ ਪੂਰੀ ਮਦਦ ਕੀਤੀ ਇਸ ਦੇਸ਼ਾਰੇ ਨੇ ਜਿਹੜਾ ਸੌਦਾਕਾਰ ਹੈ ਗੁਰਮੀਤ ਰਾਮ ਰਹੀਮ, BJP ਨੂੰ 20 ਸੀਟਾਂ ਤੋਂ ਜ਼ਿਆਦਾ ਸੀਟਾਂ ਜਿਹੜੀਆਂ ਜਿਤਾਉਣ ਦੇ ਵਿੱਚ ਉਹਦਾ ਰੋਲ ਹੈ। ਤੇ ਹੁਣ CBI ਕਿਉਂਕਿ ਸਿੱਧੇ ਤੌਰ ਤੇ ਕੰਟਰੋਲ ਜਿਹੜਾ ਰਹੇਗਾ ਸਰਕਾਰ ਦਾ ਹੁੰਦਾ, ਕੇਂਦਰ ਸਰਕਾਰ ਦਾ। ਹੁਣ ਅਦਾਲਤ ਦੇ ਹੁਕਮ ਤੋਂ ਬਾਅਦ CBI ਕਿਸ ਕਿਸਮ ਦੀ ਜਾਂਚ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੈ। ਤੇ ਇਹ ਉਹ ਮੌਕਾ ਵੀ ਹੈ ਜਦੋਂ ਇਹ ਜਿਹੜਾ ਸਾਧ ਹੈ ਇਹ ਆਪਣੇ ਆਪ ਨੂੰ ਫਿਲਮੀ ਹੀਰੋ ਦੇ ਤੌਰ ਤੇ ਪੇਸ਼ ਕਰ ਰਿਹਾ। ਇੱਕ ਫਿਲਮ ਇਹਦੀ ਆ ਰਹੀ ਹੈ 16 ਜਨਵਰੀ ਨੂੰ ਲੱਗ ਰਹੀ ਹੈ, ਜਿਹੜਾ ਇਹ ਹੀਰੋ ਵੀ ਆਪ ਹੈ, ਡਾਇਰੈਕਟਰ ਵੀ ਆਪ ਹੈ, ਰਾਈਟਰ ਵੀ ਆਪ ਹੀ ਹੈ, ਗੀਤ ਵੀ ਆਪ ਹੀ ਲਿਖੇ ਹੋਏ ਆਪ ਹੀ ਗਾਉਂਦਾ ਹੈ ਤੇ ਰਜਨੀਕਾਂਤ ਨੂੰ ਵੀ ਮਾਤ ਪਾਉਂਦਾ। ਜਿਹੜਾ ਟ੍ਰੇਲਰ ਤੁਸੀਂ ਦੇਖੋ 27 ਸਾਲ ਦੀ ਉਮਰ ਹੈ ਤੇ ਇਸ ਵੇਲੇ ਪੂਰਾ ਹੀਰੋ ਬਣ ਕੇ ਉਹਦੀ ਗੋਡ ਦਾ ਮੈਸੇਂਜਰ ਬਣ ਕੇ ਨਹੀਂ ਹੈ, ਮੈਸੇਂਜਰ ਆਫ ਗੋਡ MSG ਤੇ ਉਹਦੇ ਤੇ ਸਿੱਖ ਜਥੇਬੰਦੀਆਂ ਜਿਹੜੀਆਂ ਆ ਉਹ ਰੋਕ ਦੀ ਮੰਗ ਕਰ ਰਹੀਆਂ। ਅਕਾਲ ਤਖਤ ਸਾਹਿਬ ਨੇ ਵੀ ਕਿਹਾ ਕਿ ਤੂੰ ਰੋਕ ਲਾਈ ਜਾਏ ਵੀ ਉਹ ਫਿਲਮ ਜਿਹੜੀ ਹੈ ਉਹ ਇੱਕ ਕਿਸਮ ਦੀ ਸਿੱਖ ਮਰਿਆਦਾ ਜਿਹੜੀ ਹੈ ਉਹਦਾ ਧਾਰਨ ਕਰਨ ਵਾਲੀ ਹੈ। ਫਿਲਮ ਵਾਲੇ ਕਿਸੇ ਨੇ ਦੇਖੀ ਨਹੀਂ ਹੈ ਪਰ ਇਹ ਗੱਲਾਂ ਬਾਹਰ ਨਿਕਲ ਰਹੀਆਂ। ਸੋ ਸੱਚਾ ਸੌਦਾ ਸਾਧ ਜਿਹੜਾ ਹੈ ਸਿਰਸੇ ਵਾਲਾ, ਇਹਦੀਆਂ ਮੁਸ਼ਕਿਲਾਂ ਕਾਫੀ ਵੱਧ ਗਈਆਂ। ਭਾਵੇਂ ਸਰਕਾਰ BJP ਦੀ ਹੈ ਪਰ ਲੋਕਾਂ 'ਚ ਚਰਚਾ ਚੱਲ ਰਹੀ ਹੈ ਕਿ BJP ਨੂੰ ਬਚਾਉਣ ਦਾ ਯਤਨ ਕਰੇਗੀ। CBI ਹੁਣ ਇਹਦੇ ਤੇ ਕਿਸ ਕਿਸਮ ਦਾ ਐਕਸ਼ਨ ਲੈਂਦੀ ਹੈ ਜਾਂ ਕਿੱਦਾਂ ਦੀ ਜਾਂਚ ਚੱਲਦੀ ਹੈ, ਉਹ ਜਾਂਚ ਦੇ ਵਿੱਚ ਡਿੱਕੇ ਤਾਂ ਨਹੀਂ ਕੋਈ ਆਉਂਦੇ। ਇਹ ਆਉਣ ਵਾਲੇ ਦਿਨਾਂ 'ਚ ਦੇਖਣ ਵਾਲੀਆਂ ਗੱਲਾਂ ਹੋਣਗੀਆਂ। ਜੀ ਅਤੇ ਅਗਲੀ ਜੇ ਆਪਾਂ ਗੱਲ ਕਰੀਏ ਵਿਧਾਨ ਸਭਾ ਦੇ ਵਿੱਚ ਇੱਕ ਗੈਰ ਸਰਕਾਰੀ ਮਤਾ ਜਿਹੜਾ ਆ ਅਕਾਲੀ ਵਿਧਾਇਕ ਇਕਬਾਲ ਸਿੰਘ ਆ ਉਹਨਾਂ ਨੇ ਪੇਸ਼ ਕੀਤਾ ਵੀ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਿਲ ਕੀਤਾ ਜਾਵੇ ਤੇ ਉਹ ਮਤਾ ਪਾਸ ਹੋਇਆ ਆ। ਦੇਖੋ ਗੱਲ ਹੈ ਕਿ ਪੰਜਾਬ ਸਰਕਾਰ ਤਾਂ ਕਹਿੰਦੀ ਹੈ, ਪੰਜਾਬ ਸਰਕਾਰ ਜਿਹੜੀ ਇਸ ਵੇਲੇ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਅਗਵਾਈ ਕਰ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਜਿਹੜੇ ਦਸਤਾਵੇਜ਼ ਹੈ ਜਾਂ ਆਪਣੇ ਜਿਹੜੇ ਪ੍ਰੋਗਰਾਮ ਹੈ ਜਾਂ ਜਿਹੜੇ ਚੋਣ ਏਜੰਡੇ ਆ ਉਹਦੇ ਵਿੱਚ ਵੀ ਚੰਡੀਗੜ੍ਹ ਪੰਜਾਬ ਦਾ ਇਹ ਗੱਲਾਂ ਹੁਣ ਤੋਂ ਨਹੀਂ ਬਹੁਤ ਦੇਰ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਤੇ ਪਿਛਲੇ ਕੁਝ ਸਮੇਂ ਤੋਂ ਬਕਾਇਦਾ ਇਹ ਮੁੱਦੇ ਨੂੰ ਫਿਰ ਤੋਂ ਚੁੱਕਿਆ ਗਿਆ ਤੇ ਉਹਦੇ 'ਚ ਭਾਰਤੀ ਜਨਤਾ ਪਾਰਟੀ ਨੇ ਵੀ ਜਿਹੜੀ ਸਪੋਰਟ ਕੀਤੀ ਸੀ ਇਹ ਕਹਿ ਕੇ ਕਿ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਦੇਣਾ ਚਾਹੀਦਾ। ਭਾਵੇਂ BJP ਜਿਹੜੀ ਹਰਿਆਣੇ ਦੀ ਉਹਨੇ ਇਹਦੇ ਤੇ ਕਿਸੇ ਕਿਸਮ ਦਾ ਕਮੈਂਟ ਨਹੀਂ ਕੀਤਾ। ਹਾਂ ਹਰਿਆਣਾ ਸਰਕਾਰ ਦੇ ਇੱਕ ਮੰਤਰੀ ਨੇ ਜ਼ਰੂਰ ਕਹੀ ਗੱਲ ਕਿ ਚੰਡੀਗੜ੍ਹ ਪੰਜਾਬ ਦਾ ਨਹੀਂ ਹਰਿਆਣੇ ਦਾ ਹੈ ਜਾਂ ਇਹਦਾ ਸਟੇਟਸ ਕੋ ਰੱਖਿਆ ਜਾਏ। ਉਹ ਸਦਨ ਨੇ ਪਾਸ ਕਰ ਦਿੱਤਾ ਪਰ ਉਹ ਪਾਸ ਕਰਨ ਦੇ ਨਾਲ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਣਾ ਕਿਉਂਕਿ ਚੰਡੀਗੜ੍ਹ ਦਾ ਇਸ਼ੂ ਜਿਹੜਾ ਆ ਉਹ ਕੇਂਦਰ ਹਰਿਆਣਾ
ਕਿ ਪੰਜਾਬ ਤਿੰਨਾਂ ਦੇ ਜਿਹੜੇ ਤਿੰਨ ਧਿਰਾਂ ਜਿਹੜੀਆਂ ਉਹ ਬੈਠ ਕੇ ਇਸ ਮਸਲੇ ਨੂੰ ਹੱਲ ਕਰ ਸਕਦੀ ਹੈ। ਜਿੱਦਾਂ ਰਾਜੀਵ ਦਾ ਸਮਝੌਤਾ ਹੋ ਗਿਆ ਸੀ, ਪਰ ਉਹ ਇੰਪਲੀਮੇਸ਼ਨ ਉਹਦੀ ਨਹੀਂ ਸੀ ਹੋਈ। ਉਹ ਮਤਾ ਜ਼ਰੂਰ ਰੱਖਿਆ ਗਿਆ, ਪਰ ਉਹਦੇ ਨਾਲ ਹੀ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਏਗਾ, ਇਹ ਨਹੀਂ ਕਿਹਾ ਜਾ ਸਕਦਾ। ਜੀ ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਇਹ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਸੁਸ਼ੀਲ ਦਸਾਂਝ ਜੀ ਨੇ ਜਿਹੜੀ ਸਾਡੇ ਨਾਲ ਗੱਲਬਾਤ ਕੀਤੀ, ਖਬਰਾਂ ਦੇ ਪਿੱਛੇ ਕੀ ਸੱਚਾਈ ਆ ਉਹ ਦੱਸਣ ਦੀ ਜਿਹੜੀ ਸਾਨੂੰ ਕੋਸ਼ਿਸ਼ ਕੀਤੀ। ਸੁਸ਼ੀਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਅਗਲੇ ਬੁਲੇਟਿਨ ਤੱਕ ਲਈ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ, ਇਹ ਇੱਥੇ ਹੀ ਹੁਣ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਚੌਵੀ ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ? ਕੀ ਕਰ ਰਹੀ ਹੈ ਸਰਕਾਰ? ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ? ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਟੈਲੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200, 408 272 5200 ਜਾਂ 408 722 7698, 408 722 7698।